ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੂੰ ਐਡਰੈਸ ਕਰਦੇ ਹਾਂ, ਉਹ ਸਾਡੇ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਨੇ। ਔਰ ਸ਼ਹਾਦਤ ਦਾ ਸਫ਼ਰ ਜਿਸ ਦੇ ਵਿੱਚ ਸਾਬਤ ਕਦਮ, ਜਿਸ ਦੇ ਵਿੱਚ ਕੋਈ ਗਿਲਾ ਨਹੀਂ ਹੈ ਔਰ ਵੈਲਿਊਜ਼ ਵੀ ਸੱਚ ਹੱਕ ਇਨਸਾਫ ਦੀਆਂ ਨੇ। ਅੰਮ੍ਰਿਤਸਰ ਸ਼ਹਿਰ ਜਿਹੜਾ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਵਸਾਇਆ, ਜਿਹਦਾ ਨਾਂ ਚੱਕ ਰਾਮਦਾਸ ਸੀ, ਔਰ ਜਦੋਂ ਇਹ ਅੰਮ੍ਰਿਤ ਸਰੋਵਰ ਉਸ ਦੇ ਵਿੱਚ ਹਰਮੰਦਰ ਬਣਦਾ, ਜਿਹਨੂੰ ਗੁਰੂ ਅਰਜਨ ਸਾਹਿਬ ਬਣਾਉਂਦੇ ਨੇ, ਤੇ ਫਿਰ ਹੌਲੀ ਹੌਲੀ, ਕਿਉਂਕਿ ਉਹ ਪੂਲ ਆਫ ਨੈਕਟਰ, ਅੰਮ੍ਰਿਤਸਰ ਦਾ ਮਤਲਬ ਹੀ ਇਹ ਹੈ, ਇਹਨੂੰ ਪੂਲ ਆਫ ਨੈਕਟਰ ਕਹਿੰਦੇ ਨੇ। ਚੱਕ ਰਾਮਦਾਸ ਅੰਮ੍ਰਿਤਸਰ ਬਣ ਜਾਂਦਾ, ਜਿਹੜਾ ਅੱਜ ਬੇਸ਼ੱਕ ਅੰਮ੍ਰਿਤਸਰ ਔਰ ਛੇਹਰਟਾ ਆਪਸ ਦੇ ਵਿੱਚ ਮਿਲ ਗਏ ਨੇ, ਲੇਕਿਨ ਛੇਹਰਟਾ ਬਾਹਰ ਸੀ। ਛੇਹਰਟਾ ਵੀ ਗੁਰੂ ਅਰਜਨ ਸਾਹਿਬ ਨੇ ਵਸਾਇਆ। ਇੱਕ ਪਾਸੇ ਦਾ ਕੱਟੜ ਪੰਥ ਹੈ, ਦੂਸਰੇ ਪਾਸੇ ਬ੍ਰਾਹਮਣਵਾਦ, ਜਿਨ੍ਹਾਂ ਨੂੰ ਸਭ ਤੋਂ ਵੱਡਾ ਖਤਰਾ ਹੈ। ਜਦੋਂ ਅਫਜ਼ਲ ਅਹਿਸਨ ਰੰਧਾਵਾ ਜੂਨ ਦੇ ਪਹਿਲੇ ਹਫ਼ਤੇ ਜੋ ਘੱਲੂਘਾਰਾ ਵਰਤਾਇਆ ਗਿਆ 84 'ਚ ਭਾਰਤੀ ਹਕੂਮਤ ਵੱਲੋਂ, ਉਸ ਦੇ ਉੱਤੇ ਆਪਣੀ ਨਜ਼ਮ ਲਿਖਦੇ ਨੇ, ਤਾਂ ਫਿਰ ਇੱਕ ਲਾਈਨ, ਕਈ ਵਾਰੀ ਹਿਸਟਰੀ ਇੱਕ ਲਾਈਨ ਨੂੰ ਹੀ ਸਾਰੀ ਡਿਸਕ੍ਰਾਈਬ ਕਰ ਦਿੰਦੀ, ਇੱਕ ਲਾਈਨ ਹਿਸਟਰੀ ਨੂੰ ਡਿਫਾਈਨ ਕਰਦੀ ਹੈ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਗੱਲ ਇਹ ਨਹੀਂ ਹੈ ਵੀ ਉਦੋਂ ਬਾਦਸ਼ਾਹ ਕੌਣ ਸੀ ਤੇ ਅੱਜ ਇੰਦਰਾ ਗਾਂਧੀ ਨੇ ਕੀ ਕੀਤਾ ਹੈ ਜਾਂ ਨਰਿੰਦਰ ਮੋਦੀ ਕੀ ਕਰ ਰਿਹਾ। ਇਹ ਜੇ ਅਸੀਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖੀਏ, ਜਿੱਥੋਂ ਸਿਵਲਾਈਜੇਸ਼ਨਸ ਦਾ ਮੁੱਢ ਵੱਜਦਾ ਜਾਂ ਸਿਵਲਾਈਜੇਸ਼ਨਲ ਜਿਹੜਾ 7-8 ਹਜ਼ਾਰ ਸਾਲ, ਤੇ ਫਿਰ ਇੱਕ ਗੱਲ ਦਾ ਧਿਆਨ ਰਹੇ ਕਿ ਨੇਕੀ ਤੇ ਬਦੀ ਦੀ ਲੜਾਈ ਇਹ ਪਹਿਲੇ ਦਿਨ ਤੋਂ ਹੈ, ਮੁੱਢ ਕਦੀਮ ਤੋਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 16 जून 2021 2 हाड़ नानकशाही संमत 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ਿਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ ਦਾ ਜਿਸ ਤਰ੍ਹਾਂ ਕਿ ਜੂਨ ਦਾ ਸਾਰਾ ਮਹੀਨਾ TV84 ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਅਤੇ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਸ਼ਹੀਦੀ ਮਹੀਨੇ ਆਪਣਾ ਜਿਹੜਾ ਮੈਸੇਜ ਹੈਗਾ ਉਸ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਆਪਣਾ ਮੈਸੇਜ ਸਾਨੂੰ ਕਾਲ ਰਾਹੀਂ ਦੇ ਸਕਦੇ ਹੋ, ਨੋਟ ਕਰਵਾ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸਾਨੂੰ ਸਪਾਂਸਰ ਕੀਤਾ ਗਿਆ ਹੈ ਨਿਊਜਰਸੀ ਦੇ ਕੁਝ ਗੁਰਸਿੱਖ ਵੀਰਾਂ ਵੱਲੋਂ, ਔਰ ਉਹਨਾਂ ਨੇ ਆਪਣਾ ਜਿਹੜਾ ਨਾਮ ਹੈ ਉਹ ਜ਼ਾਹਿਰ ਨਾ ਕਰਨ ਦੀ ਸਾਨੂੰ ਹਦਾਇਤ ਦਿੱਤੀ ਹੈ। ਸੋ ਅਸੀਂ ਉਹਨਾਂ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵਿਊਅਰਸ, ਅੱਜ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਜੋ 415ਵਾਂ ਸ਼ਹੀਦੀ ਪੁਰਬ ਹੈ। ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੱਕ, ਸੱਚ, ਇਨਸਾਫ ਦੇ ਰਸਤੇ ਤੇ ਚਲਦਿਆਂ ਹੋਈ। ਸੋ ਗੁਰੂ ਸਾਹਿਬ ਦੀ ਉਮਤ ਸਿੱਖ ਕੌਮ ਵੀ ਪਿਛਲੀਆਂ 4 ਸਦੀਆਂ ਤੋਂ ਭਾਵੇਂ ਕਈ ਘੱਲੂਘਾਰਿਆਂ ਚੋਂ ਗੁਜ਼ਰੀ, ਪਰ ਉਹ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਹੀ ਡਟੀ ਹੋਈ ਹੈ। ਸੋ ਨੇਕੀ ਤੇ ਬਦੀ ਦਾ ਇਹ
ਜਿਹੜੀ ਇਹ ਜੰਗ ਹੈ ਮੁੱਢ ਕਦੀਮ ਤੋਂ ਹੈ ਅਤੇ ਇਹ ਹਮੇਸ਼ਾ ਚੱਲਦੀ ਰਹੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦਾ ਦਿਨ ਸਿੱਖ ਇਤਿਹਾਸ ਦਾ ਇੱਕ ਬੜਾ ਅਹਿਮ ਦਿਨ ਹੈ ਜੀ, ਔਰ ਕੱਲਾ ਸਿੱਖ ਇਤਿਹਾਸ ਦਾ ਨਹੀਂ, ਜੇ ਅਸੀਂ ਉਸ ਖਿੱਤੇ ਦੇ ਅੰਦਰ ਸਿਆਸੀ ਤਬਦੀਲੀਆਂ ਜਾਂ ਸਿੱਖ ਧਰਮ ਔਰ ਦਿੱਲੀ ਦਰਬਾਰ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਆਈ ਇੱਕ ਨਵੀਂ ਡਾਇਰੈਕਸ਼ਨ ਵੱਲ ਦੇਖੀਏ, ਜਿਹੜੀ ਕਿ ਜ਼ਾਹਰ ਹੈ ਕਨਫਰੰਟੇਸ਼ਨ ਦੀ ਸੀ, ਟਕਰਾਅ ਦੀ ਸੀ। ਔਰ ਫਿਰ 4 ਸਦੀਆਂ ਪਹਿਲਾਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਤੋਂ ਠੀਕ 415 ਸਾਲ ਪਹਿਲਾਂ, ਜਦੋਂ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ 16 ਜੂਨ, ਅੱਜ ਅਸੀਂ ਜਿਸ ਸਦੀ 'ਚ ਹੈ ਇਸ ਤੋਂ ਠੀਕ 4 ਸਦੀਆਂ ਪਹਿਲਾਂ 1606 ਦੇ ਵਿੱਚ, ਜਿਹੜੀ ਕਿ 17ਵੀਂ ਸਦੀ ਦੀ ਬਿਗਨਿੰਗ ਸੀ, ਔਰ ਅਕਬਰ ਦੀ ਡੈਥ ਨੂੰ ਲਗਭਗ 1 ਸਾਲ ਹੋਇਆ ਸੀ। ਜਹਾਂਗੀਰ, ਜਿਸ ਦਾ ਪਹਿਲਾ ਨਾਂ ਸਲੀਮ ਜਾਂ ਸ਼ੇਖੂ ਕਰਕੇ ਸੀ, ਉਹ ਤਖਤ ਦੇ ਉੱਤੇ ਬੈਠਾ ਸੀ ਔਰ ਉਹਦੇ ਪਹਿਲੇ ਸਾਲ ਦੇ ਰਾਜ ਦੇ ਦੌਰਾਨ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਉਹਦੇ ਤੇ ਅਸੀਂ ਗੱਲ ਕਰਾਂਗੇ। ਪਰ ਇਹ ਇੱਕ ਨਵੀਂ ਡਾਇਰੈਕਸ਼ਨ ਸੀ ਉਸ ਪਾਸੇ ਨੂੰ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਦਿੱਲੀ ਦੇ ਵਿੱਚ ਲੋਧੀ ਪਠਾਣਾਂ ਦਾ ਰਾਜ ਸੀ। 1526 ਦੇ ਵਿੱਚ ਬਾਬਰ, ਜਿਹੜਾ ਕਿ ਜ਼ਾਹਰ ਹੈ ਕਿ ਇੱਕ ਉਜ਼ਬੈਕ ਸੀ, ਉਹ ਆਇਆ। ਉਸਨੇ ਖੁਰਾਸਾਨ, ਜਿਸ ਦੇ ਵਿੱਚ ਮੌਜੂਦਾ ਅਫਗਾਨਿਸਤਾਨ, ਕੁਝ ਹਿੱਸੇ ਉਜ਼ਬੇਕਿਸਤਾਨ ਦੇ ਸ਼ਾਮਲ ਨੇ, ਉਸ ਨੂੰ ਫਤਹ ਕੀਤਾ। ਔਰ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਇਸ ਦੀ ਟੈਸਟੀਮਨੀ ਹੈ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਸੋ ਖੁਰਾਸਾਨ ਤੇ ਉਸਨੇ ਕਬਜ਼ਾ ਕੀਤਾ, ਫਿਰ ਰੁਖ ਭਾਰਤ ਵੱਲ ਕੀਤਾ। ਔਰ ਪਾਣੀਪਤ ਦੀ ਲੜਾਈ ਜਿਹੜੀ ਹੈ ਉਹ ਇੱਕ ਡਿਸਾਈਡਿੰਗ ਫੈਕਟਰ ਸੀ, ਜਿਸ ਦੇ ਵਿੱਚ ਲੋਧੀ ਬਾਦਸ਼ਾਹ ਸਿਕੰਦਰ ਲੋਧੀ ਹਾਰਿਆ ਔਰ ਬਾਬਰ ਦੀ ਜਿੱਤ ਹੋਈ। ਬਾਬਰ ਦਿੱਲੀ ਦੇ ਤਖਤ ਤੇ ਕਾਬਜ਼ ਹੋਇਆ ਤੇ ਫਿਰ ਅਗਲੀਆਂ ਲਗਭਗ 2.5 ਸਦੀਆਂ ਮੁਗਲਾਂ ਦਾ ਰਾਜ, ਜਿਸ ਨੂੰ ਮੁਗਲ ਐਮਪਾਇਰ ਕਰਕੇ ਜਾਣਿਆ ਜਾਂਦਾ ਹੈ, ਉਸ ਖਿੱਤੇ ਦੇ ਵਿੱਚ ਹੋਇਆ। ਸੋ ਬਾਬਰ ਦਾ ਬੇਟਾ ਹਮਾਯੂੰ, ਹਮਾਯੂੰ ਦਾ ਲੜਕਾ ਅਕਬਰ ਔਰ ਅਕਬਰ ਦਾ ਬੇਟਾ ਅੱਗੋਂ ਜਹਾਂਗੀਰ। ਸੋ ਪਹਿਲੇ 100 ਸਾਲ ਜੇ ਅਸੀਂ 1526 ਤੋਂ ਦੇਖੀਏ ਤੇ 1606 ਤੱਕ ਲਗਭਗ 100 ਸਾਲ ਤੋਂ ਥੋੜਾ ਘੱਟ ਬਣਦਾ ਹੈ, ਇੱਕ ਪੈਰਲਲ ਰਿਲੇਸ਼ਨਸ਼ਿਪ ਹੁੰਦੀ ਹੈ। ਔਰ ਉਸ ਤੋਂ ਬਾਅਦ ਫਿਰ ਕਿਵੇਂ ਇੱਕ ਪਾਸੇ ਬਾਬੇ ਕੇ ਨੇ, ਬਾਬਾ ਨਾਨਕ ਦੇ ਸਿੱਖ, ਇੱਕ ਪਾਸੇ ਬਾਬਰ ਕੇ ਨੇ, ਤੇ ਫਿਰ ਅਸੀਂ ਦੇਖਦੇ ਹਾਂ ਕਿ 18ਵੀਂ ਸਦੀ ਤੱਕ ਪਹੁੰਚਦੇ ਹਾਂ ਇਹ ਟਕਰਾਅ ਦਿੱਲੀ ਸਲਤਨਤ ਨਾਲ। ਇਸ ਗੱਲ ਦਾ ਧਿਆਨ ਰਹੇ ਕਿ ਇਹ ਕੋਈ ਸਿੱਖ ਮੁਸਲਮਾਨ ਟਕਰਾਅ ਨਹੀਂ ਸੀ। ਔਰ ਜਦੋਂ ਅਸੀਂ ਉਸ ਬੋਨ ਹੋਮੀ ਦੀ ਗੱਲ ਕਰਦੇ ਹਾਂ, ਪ੍ਰਿੰਸੀਪਲਸ ਦੀ ਗੱਲ ਕਰਦੇ ਹਾਂ, ਸਪਿਰਿਚੁਅਲ ਟ੍ਰੇਟਸ ਦੀ ਗੱਲ ਕਰਦੇ ਹਾਂ, ਤੇ ਇਹ ਫਿਰ ਜਿਹੜਾ ਇਸ ਤੇ ਮੈਂ ਕੋਟ ਕਰਨਾ ਚਾਹਾਂਗਾ ਸਰ ਕਪੂਰ ਸਿੰਘ, ਜਿਹੜੇ 20ਵੀਂ ਸਦੀ ਦੇ ਵੱਡੇ ਸਿੱਖ ਫਿਲਾਸਫਰ ਹੋਏ ਨੇ, ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਜਿਹੜੇ ਇੱਕੋ ਜਹਾਜ਼ ਦੇ ਵਿੱਚ, ਸਮੁੰਦਰੀ ਜਹਾਜ਼ਾਂ 'ਚ ਉਦੋਂ ਸਫ਼ਰ ਸੀ। ਔਰ ਸਰ ਕਪੂਰ ਸਿੰਘ ਜਿਹੜੇ ਨੇ ਉਹ ਕੈਂਬਰਿਜ ਦੇ ਵਿੱਚ ਪੜ੍ਹਦੇ ਸੀ, ਇੰਗਲੈਂਡ ਦੇ UK ਦੇ ਵਿੱਚ, ਔਰ ਕਾਇਦੇ ਆਜ਼ਮ ਜਾ ਰਹੇ ਸੀ। ਉਹਨਾਂ ਨੇ ਉੱਥੇ ਥੋੜ੍ਹੀ ਦੇਰ ਪ੍ਰੈਕਟਿਸ ਵੀ ਕੀਤੀ ਔਰ ਇਹ 1930s ਦਾ ਜ਼ਿਕਰ ਹੈ। ਔਰ ਉਹਦੇ 'ਚ ਕਿਉਂਕਿ ਸਰ ਕਪੂਰ ਸਿੰਘ ਨੇ ਐਗਜ਼ੈਕਟ ਇਸ ਕਨਵਰਸੇਸ਼ਨ ਨੂੰ ਆਪਣੀ ਕਿਤਾਬ ਸਾਚੀ ਸਾਖੀ ਦੇ ਵਿੱਚ ਅੰਕਿਤ ਕੀਤਾ ਹੈ। ਔਰ ਉਹਦੇ 'ਚ ਕਾਇਦੇ ਆਜ਼ਮ ਸਰਦਾਰ ਕਪੂਰ ਸਿੰਘ ਨੂੰ ਕਹਿੰਦੇ ਨੇ ਕਿ ਕੀ ਗੱਲ ਹੈ ਕਿ ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ, ਪਰ ਉਹ ਮੂੰਹ ਹਮੇਸ਼ਾ ਹਿੰਦੂਆਂ ਵੱਲ ਰੱਖਦੇ ਨੇ। ਔਰ ਉਹਦੇ ਜਵਾਬ 'ਚ ਸਰ ਕਪੂਰ ਸਿੰਘ ਨੇ ਕਿਹਾ ਕਿ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟ ਇਜ਼ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਰੂਹਾਨੀ ਟ੍ਰੇਟ ਨਹੀਂ ਹੈ। ਰੂਹਾਨੀਅਤ ਹੀ ਹੈ ਕਿ ਹੱਥ ਬਰਾਬਰ ਦਾ ਹੋਣਾ, ਜਿਹਨੂੰ ਅਲਾਮਾ ਇਕਬਾਲ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦਿੱਤੀ ਤੇ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਤੌਹੀਦ ਦੇ ਨਾਲ ਉਹ ਜਿਹੜੀ ਸਾਂਝ ਦੀ ਗੱਲ ਹੈ ਉਹ ਹੈ ਸਪਿਰਿਚੁਅਲੀ ਸੱਜਾ ਹੱਥ ਹੋਣਾ, ਪੈਰਲਲ ਤੁਰਨਾ। ਪਰ ਜਦੋਂ ਕਹਿੰਦੇ ਨੇ ਕਿ ਇਹ ਜਿਹੜੀ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਹੈ, ਜ਼ਾਹਰ ਹੈ ਕਿ ਜਦੋਂ ਟੱਕਰ ਹੁੰਦੀ ਹੈ ਗੁਰੂ ਅਰਜਨ ਸਾਹਿਬ ਦੇ ਵੇਲੇ, ਉਹੀ ਸੱਚ ਹੱਕ ਇਨਸਾਫ ਦਾ ਰਸਤਾ ਹੈ, ਤੇ ਫਿਰ ਉਹੀ ਅਗਲੀਆਂ ਸਦੀ 1.5 ਸਦੀ ਇੱਕ ਨਵੇਂ ਟ੍ਰੈਂਡ ਨੂੰ ਜਨਮ ਦਿੰਦੀ ਹੈ। ਔਰ ਇਹ ਸੁਣ ਕੇ ਕਾਇਦੇ ਆਜ਼ਮ ਨੇ ਸਰ ਕਪੂਰ ਸਿੰਘ ਨੂੰ ਕਿਹਾ, ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਕਿ ਤੁਸੀਂ ਬਹੁਤ ਡੂੰਘੀ ਗੱਲ ਕੀਤੀ ਹੈ। ਹੁਣ ਇਹ ਇੱਕ ਹਕੀਕਤ ਵੀ ਹੈ
ਔਰ ਇਸ ਦੀ ਕੋਈ ਡਿਨਾਇਲ ਨਹੀਂ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਅੱਜ ਦੁਪਹਿਰੇ ਹੀ ਇੱਕ ਜਿਹੜਾ ਸਿੱਖ ਕਾਕਸ, ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਇੱਕ ਜ਼ੂਮ ਕਾਨਫਰੰਸ ਜਿਹਦੇ ਵਿੱਚ 50 ਤੋਂ ਜ਼ਿਆਦਾ ਪਾਰਟਿਸਪੈਂਟ ਸੀ ਕੀਤੀ ਗਈ, ਜਿਹਨੂੰ ਪ੍ਰੀਜ਼ਾਈਡ ਕੀਤਾ ਜਿਹੜੇ ਸਿੱਖ ਕਾਕਸ ਦੇ ਰਿਪਬਲਿਕਨ ਪਾਰਟੀ ਵੱਲੋਂ ਚੇਅਰਮੈਨ ਨੇ, ਜਿਹੜੇ ਫਰੈਜ਼ਨੋ ਤੋਂ ਕਾਂਗਰਸਮੈਨ ਨੇ, ਉਹਨਾਂ ਦੇ ਚੀਫ ਆਫ ਸਟਾਫ ਨੇ ਉਸ ਨੂੰ ਹੈਂਡਲ ਕੀਤਾ। ਔਰ ਉਹਦੇ 'ਚ ਮੇਨ ਸਪੀਕਰਸ ਦੇ ਵਿੱਚ ਡਾਕਟਰ ਇਕਬਾਰ ਕਰਾਮਤ ਚੀਮਾ UK ਤੋਂ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਚੰਡੀਗੜ੍ਹ ਤੋਂ, ਔਰ ਅਟਰਨੀ ਜਸਪ੍ਰੀਤ ਕੌਰ ਨਿਊਯਾਰਕ ਤੋਂ ਸਨ। ਉਹਨਾਂ ਨੇ ਆਪਣੇ ਆਪਣੇ ਆਸਪੈਕਟ ਦਿੱਤੇ। ਔਰ ਇਹ ਇੱਕ ਗੱਲ ਅਹਿਮੀਅਤ ਵਾਲੀ ਹੈ ਕਿਉਂਕਿ ਜਦੋਂ ਅਸੀਂ ਇਸ ਵਿਚਾਰ ਚਰਚਾ ਦੇ ਵਿੱਚ ਇਹ ਦੇਖਿਆ, ਔਰ ਇਹ ਉਹੀ ਡਾਕਟਰ ਚੀਮਾ ਨੇ ਕਿ 2006 ਦੇ ਵਿੱਚ ਜਦੋਂ ਕਿ ਗੁਰੂ ਅਰਜਨ ਸਾਹਿਬ ਦਾ 400 ਸਾਲਾ ਸ਼ਹੀਦੀ ਦਿਨ ਸੀ, ਔਰ ਲਾਹੌਰ ਦੇ ਵਿੱਚ ਉਸ ਵੇਲੇ ਜਿਹੜਾ ਪਾਕਿਸਤਾਨ ਦੇ ਵਿੱਚ ਪ੍ਰਾਈਮ ਮਿਨਿਸਟਰ ਸ਼ੌਕਤ ਅਜ਼ੀਜ਼ ਸਨ, ਔਰ ਰਿਲੀਜੀਅਸ ਅਫੇਅਰਸ ਦੇ ਮਿਨਿਸਟਰ ਜ਼ਿਆਉਲ ਹਕ ਦਾ ਬੇਟਾ ਇੱਜ਼ਤ, ਸ਼ਾਇਦ ਇਜ਼ਾਜ਼ੁਲ ਹਕ, ਉਹ ਰਿਲੀਜੀਅਸ ਅਫੇਅਰਸ ਦੇ ਮਾਈਨੋਰਟੀ ਮਿਨਿਸਟਰ ਸਨ। ਔਰ ਲਾਹੌਰ ਦੇ ਵਿੱਚ ਇੱਕ ਕਾਨਫਰੰਸ ਰੱਖੀ ਗਈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ, ਜਿਹਨੂੰ ਸ਼ੌਕਤ ਅਜ਼ੀਜ਼ ਨੇ ਪ੍ਰੀਜ਼ਾਈਡ ਕਰਨਾ ਸੀ। ਔਰ ਉਸ ਤੋਂ ਪਹਿਲਾਂ ਪੇਪਰ ਪੜ੍ਹੇ ਜਾਣੇ ਸੀ। ਉਹਨਾਂ ਨੇ ਉੱਥੇ ਇੱਕ ਦਿਆਲ ਸਿੰਘ ਰਿਸਰਚ ਇੰਸਟੀਚਿਊਟ ਹੈ, ਉਹ ਇਸ ਕਿਸਮ ਦੇ ਸੈਮੀਨਾਰ ਆਰਗੇਨਾਈਜ਼ ਕਰਦੇ ਨੇ। ਡਾਕਟਰ ਚੀਮਾ ਬਹੁਤ ਯੰਗ ਸਨ ਔਰ ਪਿਕਚਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਉਹਨਾਂ ਨੇ ਆਪਣਾ ਪੇਪਰ ਲਿਖਿਆ ਕਿਉਂਕਿ ਰਿਸਰਚ ਸਕਾਲਰ, ਹਿਸਟੋਰੀਅਨ, ਔਰ ਉਹਨਾਂ ਨੇ ਜਹਾਂਗੀਰ ਦੀ ਆਪਣੀ ਆਟੋਬਾਇਓਗ੍ਰਾਫੀ ਤੌਜ਼ੁਕੇ ਜਹਾਂਗੀਰੀ ਉਸ ਚੋਂ ਕੋਟ ਕੀਤਾ ਕਿ ਕਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਹੁਕਮ ਜਿਹੜਾ ਜਹਾਂਗੀਰ ਵੱਲੋਂ ਦਿੱਤਾ ਗਿਆ, ਔਰ ਉਹਨੇ ਉਹਦੇ 'ਚ ਉਹਦਾ ਰੀਜ਼ਨ ਵੀ ਦਿੱਤਾ ਹੈ ਕਿ ਕਿਵੇਂ ਗੁਰੂ ਅਰਜਨ ਸਾਹਿਬ ਔਰ ਇਹ ਗੁਰੂ ਨਾਨਕ ਸਾਹਿਬ ਦਾ ਥਾਟ ਕਿਵੇਂ ਪਪੂਲਰ ਹੋ ਰਿਹਾ ਸੀ, ਕਿਵੇਂ ਹਿੰਦੂਆਂ ਦੇ ਵਿੱਚ ਵੀ ਮੁਸਲਮਾਨਾਂ ਦੇ ਵਿੱਚ ਵੀ। ਔਰ ਜਿਹੜਾ ਲਫ਼ਜ਼ ਉਹਨੇ ਇਸਤੇਮਾਲ ਕੀਤਾ ਜਹਾਂਗੀਰ ਨੇ, ਦੁਕਾਨੇ ਬਾਤਲ, ਝੂਠ ਦੀ ਦੁਕਾਨ, ਕਿ ਇਹ ਇਹਨਾਂ ਦੀ ਝੂਠ ਦੀ ਦੁਕਾਨ 3-4 ਪੀੜ੍ਹੀਆਂ ਤੋਂ ਬੜੀ ਗਰਮ ਸੀ। ਮੇਰੀ ਚਾਹਨਾ ਸੀ ਕਿ ਜਾਂ ਮੈਂ ਉਹਨਾਂ ਨੂੰ ਇਸਲਾਮ ਦੇ ਘੇਰੇ 'ਚ ਲੈ ਆਵਾਂ ਗੁਰੂ ਅਰਜਨ ਨੂੰ, ਜਾਂ ਮੈਂ ਇਹ ਦੁਕਾਨ ਬੰਦ ਕਰ ਦਿਆਂ। ਹੁਣ ਇਹ ਕਿਉਂਕਿ ਪੇਪਰ ਪਹਿਲਾਂ ਸਬਮਿਟ ਹੋਇਆ ਤੇ ਉਹਨਾਂ ਦੇ ਜਿਹੜੇ ਕੁਝ ਸੀ ਉਹਨਾਂ ਨੂੰ ਲੱਗਾ ਕਿ ਭਾਈ ਪ੍ਰਾਈਮ ਮਿਨਿਸਟਰ ਨੇ ਹੋਣਾ ਹੈ, ਦੂਸਰੇ ਲੋਕ ਵੀ ਹੋਣੇ ਨੇ, ਤੇ ਕੋਈ ਅਫੈਂਡ, ਉਹਨਾਂ ਨੂੰ ਕਿਹਾ ਡਾਕਟਰ ਚੀਮਾ ਨੂੰ ਕਿ ਤੁਸੀਂ ਇਹਨੂੰ ਥੋੜਾ ਜਿਹਾ ਟੋਨ ਡਾਊਨ ਕਰੋ। ਉਹ ਕਹਿੰਦੇ ਜੀ ਮੈਂ ਇੱਕ ਹਿਸਟਰੀ ਦਾ ਤਾਲਬੇ ਇਲਮ ਹੈ, ਇਹ ਮੇਨ ਸੋਰਸ ਹੈ, ਕਮਿੰਗ ਫਰਮ ਦਾ ਸੋਰਸ। ਔਰ ਇਹਦੇ 'ਚ ਕੋਈ ਉਹ ਇਸਲਾਮ ਨਾਲ ਲੜਾਈ ਥੋੜੀ ਹੈ, ਬਾਦਸ਼ਾਹ ਦੀ ਇੱਕ ਆਪਣਾ ਹਾਲਾਂ। ਜਹਾਂਗੀਰ ਕਿਹੜਾ ਕੋਈ ਰਿਲੀਜੀਅਸਲੀ ਪ੍ਰੈਕਟਿਸਿੰਗ ਮੁਸਲਮਾਨ ਸੀ। ਸੋ ਉਹਨਾਂ ਨੇ ਕਿਹਾ ਕਿ ਜੀ ਨਹੀਂ, ਫਿਰ ਇਹ ਅਸੀਂ ਨਹੀਂ ਇਹਨੂੰ ਐਂਟਰ ਕਰ ਸਕਦੇ। ਇੱਕ ਵੱਖਰੀ ਕਹਾਣੀ ਹੈ ਕਿ ਉਹਨਾਂ ਨੇ ਕਿਹਾ ਜੀ ਫਿਰ ਠੀਕ ਹੈ, ਜੇ ਨਹੀਂ ਹੈ ਤਾਂ ਮੈਂ ਐਜ਼ ਏ ਹਿਸਟੋਰੀਅਨ ਸਟਕ ਕਰਦਾ ਆਪਣੇ ਸਟੈਂਡ ਨੂੰ, ਜਾਂ ਮੈਨੂੰ ਗਲਤ ਪ੍ਰੂਵ ਕਰੋ। ਸੋ ਇਵੈਂਚੁਅਲੀ ਉਹਨਾਂ ਨੇ ਕਿਹਾ ਜੀ ਜਿਸ ਗੁਰੂ ਦਾ ਹੈ ਫਿਰ ਉਹਨੇ ਆਪੇ ਹੀ ਕਰ ਲੈਣਾ ਜੋ ਕਰਨਾ। ਔਰ ਐਨ ਉਸ ਤੋਂ ਪ੍ਰੀਵੀਅਸ ਨਾਈਟ ਡਾਕਟਰ ਚੀਮਾ ਦੇ ਮੁਤਾਬਕ ਔਰ ਜਿਹੜੇ ਹੋਰ ਉੱਥੇ ਆਰਗੇਨਾਈਜ਼ਰ ਸੀ ਉਹਨਾਂ ਦਾ ਮੈਸੇਜ ਆਇਆ ਕਿ ਜੀ ਨਹੀਂ ਤੁਸੀਂ ਪੇਪਰ ਪੜ੍ਹੋਗੇ। ਔਰ ਉਹਨਾਂ ਨੇ ਉਹ ਪੇਪਰ ਵੀ ਪੜ੍ਹਿਆ। ਔਰ ਇਹ 2006 ਦਾ, ਕਿਉਂਕਿ ਇਹ ਇੱਕ ਅਹਿਮੀਅਤ ਵਾਲੀ, ਮੈਂ ਇਹਨੂੰ ਇਸ ਲਈ ਇਸ ਘਟਨਾ ਤੋਂ ਗੱਲ ਸ਼ੁਰੂ ਕਰ ਰਿਹਾ ਕਿਉਂਕਿ ਬਹੁਤ ਵਾਰ ਟਰਨਿੰਗ ਪੁਆਇੰਟ ਹੁੰਦੇ ਨੇ ਹਿਸਟਰੀ ਦੇ। ਜਿਨ੍ਹਾਂ ਲੋਕਾਂ ਨੇ, ਔਰ ਖਾਸ ਤੌਰ ਤੇ ਜਿਹੜੇ ਬ੍ਰਾਹਮਣਵਾਦੀ ਸੋਚ ਵਾਲੇ ਹਿੰਦੂ ਹਿਸਟੋਰੀਅਨ ਸੀ, ਉਹਨਾਂ ਨੇ ਸਿੱਖ ਮੂਵਮੈਂਟ ਨੂੰ ਹਮੇਸ਼ਾ ਇਸਲਾਮ ਦੇ ਖਿਲਾਫ ਭੁਗਤਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਸੱਚ ਨਹੀਂ ਹੈ। ਕਿਉਂਕਿ ਅਸੀਂ ਅੱਗੇ ਵੀ ਅਕਸਰ ਜ਼ਿਕਰ ਕਰਦੇ ਹਾਂ ਕਿ ਜਿਹੜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਹਾਂਗੀਰ ਦੇ ਹੁਕਮਾਂ ਨਾਲ ਹੁੰਦੀ ਹੈ, ਜਿਸ ਨੂੰ ਉਹ ਤੌਜ਼ਕੇ ਜਹਾਂਗੀਰੀ ਦੇ ਵਿੱਚ ਮੰਨਦਾ, ਉਸੇ ਹੀ ਲਾਹੌਰ ਸ਼ਹਿਰ 'ਚ ਜਿਨ੍ਹਾਂ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਈਵਨ ਜਹਾਂਗੀਰ ਵੀ ਮੁਲਾਕਾਤ ਦੇ ਲਈ ਖੜਾ ਰਹਿੰਦਾ ਸੀ, ਹਜ਼ਰਤ ਸਾਈਂ ਮੀਆਂ ਮੀਰ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਸੰਗੇ ਬੁਨਿਆਦ ਰੱਖਣ ਲਈ ਇਨਵਾਈਟ ਕਰਦੇ ਨੇ। ਉਹੀ ਸਾਈਂ ਮੀਆਂ ਮੀਰ ਜਿਹੜੇ ਨੇ, ਉਹ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਰਹੀ ਹੈ, ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਜਿਹੜਾ ਸਿਰ ਤੇ ਰੇਤ ਪਾਈ ਜਾ ਰਹੀ ਹੈ, ਦੇਗ ਦੇ ਵਿੱਚ ਉਬਾਲਿਆ ਜਾ ਰਿਹਾ ਹੈ, ਔਰ ਫਾਈਨਲੀ ਉਹਨਾਂ ਨੂੰ ਜਿਹੜਾ ਉਹ ਰਾਵੀ ਦੇ ਵਿੱਚ ਉਹਨਾਂ ਦੀ, ਜਿਵੇਂ ਸਾਡਾ ਹਿਸਟੋਰੀਕਲ ਸੋਰਸ ਹੈ ਕਿ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ। ਹੁਣ ਉਦੋਂ ਵੀ ਹਜ਼ਰਤ ਸਾਈਂ ਮੀਆਂ ਮੀਰ ਮੌਜੂਦ ਨੇ, ਔਰ
ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਮੈਨੂੰ ਹੁਕਮ ਕਰੋ ਕਿ ਵੀ ਮੈਂ ਇਹ ਲਾਹੌਰ ਔਰ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ। ਔਰ ਉਹ ਉਹਦੇ ਤੇ ਇੱਕ ਬੜਾ ਖੂਬਸੂਰਤ ਕਪਲੇਟ ਸਾਡੇ ਇੱਕ ਵੱਡੇ ਹੋਰ ਥਿੰਕਰ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੇ ਲਿਖਿਆ, ਜਿਹੜਾ ਅਕਸਰ ਕੋਟ ਹੁੰਦਾ ਹੈ, ਜਿਹਦੇ 'ਚ ਉਹ ਕਹਿੰਦੇ ਨੇ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਰੋਏ ਤੇ ਤਾਂ ਹੀ ਮਾਰਦਾ, ਸੁਣ ਕਿਹਾ ਸਤਗੁਰ ਮੀਆਂ छोड़ो प्रीति चाम से, क्या हुआ तन जल रहा, हम शांत हैं हरि नाम से। कि बाहरले शरीर वाल ना देख, देख मैं डोलिया तो नहीं, मेरी प्रीत रब नाल निभ रही है, ये रब दा तेरा किया मीठा लागे, हर नाम पदारथ नानक मांगे। हुण ये ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੂੰ ਐਡਰੈਸ ਕਰਦੇ ਹਾਂ, ਉਹ ਸਾਡੇ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਨੇ। ਔਰ ਸ਼ਹਾਦਤ ਦਾ ਸਫ਼ਰ ਜਿਸ ਦੇ ਵਿੱਚ ਸਾਬਤ ਕਦਮ, ਜਿਸ ਦੇ ਵਿੱਚ ਕੋਈ ਗਿਲਾ ਨਹੀਂ ਹੈ ਔਰ ਵੈਲਿਊਜ਼ ਵੀ ਸੱਚ ਹੱਕ ਇਨਸਾਫ ਦੀਆਂ ਨੇ। ਔਰ ਇਹ ਇੱਕ ਜਦੋਂ ਅਸੀਂ ਦੋਨੋਂ ਹੀ ਤਾਕਤਾਂ ਦੇਖਦੇ ਹਾਂ, ਇੱਕ ਪਾਸੇ ਉਹ ਕੱਟੜਵਾਦੀ ਤਾਕਤ ਜਿਹੜੀ ਜਹਾਂਗੀਰ ਨੂੰ ਆਪਣੇ ਜਿਹੜੀ ਹੈ ਉਹ ਚੁੰਗਲ 'ਚ ਫਸਾਉਂਦੀ ਹੈ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਇਸਲਾਮ ਲਈ ਖਤਰਾ ਬਣ ਰਹੇ ਨੇ ਕਿਉਂਕਿ ਲੋਕ ਭਲਾਈ ਦੇ ਕੰਮ ਨੇ, ਇੱਕ ਸਾਂਝ ਦਾ ਇੱਕ ਮੈਸੇਜ ਹੈ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਉਸ ਵੇਲੇ ਦੇ ਅੱਜ ਵੀ। ਜੇ ਤੁਸੀਂ ਈਵਨ ਹਾਲਾਂ ਗੁਰੂ ਅਰਜਨ ਸਾਹਿਬ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ, ਲਗਭਗ 42 ਸਾਲ ਦੀ ਉਮਰ 'ਚ ਉਹ ਜੋਤੀ ਜੋਤ ਸਮਾਉਂਦੇ ਨੇ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਲੇਕਿਨ ਤੁਸੀਂ ਇਸ ਪੀਰੀਅਡ ਦੇ ਵਿੱਚ ਦੇਖੋ ਜਿੰਨੀਆਂ ਗਿਫਟਸ ਨੇ ਗੁਰੂ ਅਰਜਨ ਸਾਹਿਬ ਦੀਆਂ ਹਿਊਮਨ ਕਾਈਂਡ ਨੂੰ। ਪਹਿਲਾਂ ਜੇ ਸ਼ਹਿਰਾਂ ਦੀ ਗੱਲ ਕਰੀਏ, ਬੇਸ਼ੱਕ ਅੰਮ੍ਰਿਤਸਰ ਸ਼ਹਿਰ ਜਿਹੜਾ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਵਸਾਇਆ, ਜਿਹਦਾ ਨਾਂ ਚੱਕ ਰਾਮਦਾਸ ਸੀ, ਔਰ ਜਦੋਂ ਇਹ ਅੰਮ੍ਰਿਤ ਸਰੋਵਰ ਉਸ ਦੇ ਵਿੱਚ ਹਰਮੰਦਰ ਬਣਦਾ ਜਿਹਨੂੰ ਗੁਰੂ ਅਰਜਨ ਸਾਹਿਬ ਬਣਾਉਂਦੇ ਨੇ, ਤੇ ਫਿਰ ਹੌਲੀ ਹੌਲੀ ਕਿਉਂਕਿ ਉਹ ਪੂਲ ਆਫ ਨੈਕਟਰ, ਅੰਮ੍ਰਿਤਸਰ ਦਾ ਮਤਲਬ ਹੀ ਇਹ ਹੈ ਜਿਹਨੂੰ ਪੂਲ ਆਫ ਨੈਕਟਰ ਕਹਿੰਦੇ ਨੇ, ਚੱਕ ਰਾਮਦਾਸ ਅੰਮ੍ਰਿਤਸਰ ਬਣ ਜਾਂਦਾ। ਔਰ ਇਸ ਦਾ ਵਸਣਾ ਕਿਵੇਂ 52 ਅੱਡ-ਅੱਡ ਪ੍ਰੋਫੈਸ਼ਨਸ ਦੇ ਲੋਕ ਅੰਮ੍ਰਿਤਸਰ ਆ ਕੇ ਵਸਦੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਕਿਸ ਕਦਰ ਹਾਰਮਨੀ ਹੋਏਗੀ ਕਿ 1947 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲਗਭਗ ਅੱਧੀ ਆਬਾਦੀ ਮੁਸਲਮਾਨਾਂ ਦੀ ਸੀ, ਲਗਭਗ ਕਲੋਜ਼ ਟੂ 50%। ਹੁਣ ਇਹ ਇੱਕ ਆਪਣੇ ਆਪ 'ਚ ਟ੍ਰਿਬਿਊਟ ਹੈ ਕਿ ਭਾਈ ਕਿਵੇਂ ਜਿਹੜੀ ਉਹ ਕੋ ਐਗਜ਼ਿਸਟੈਂਸ ਦੀ ਗੱਲ ਸੀ ਔਰ ਆਪਸੀ ਟੋਲਰੈਂਸ ਦੀ ਗੱਲ ਸੀ। ਫਿਰ ਜਿਹੜਾ ਅੱਜ ਬੇਸ਼ੱਕ ਅੰਮ੍ਰਿਤਸਰ ਔਰ ਛੇਹਰਟਾ ਆਪਸ ਦੇ ਵਿੱਚ ਮਿਲ ਗਏ ਨੇ, ਲੇਕਿਨ ਛੇਹਰਟਾ ਬਾਹਰ ਸੀ। ਛੇਹਰਟਾ ਵੀ ਗੁਰੂ ਅਰਜਨ ਸਾਹਿਬ ਨੇ ਵਸਾਇਆ। ਔਰ ਛੇਹਰਟਾਂ ਵਾਲਾ ਖੂਹ ਖੁਦ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਸਾਹਿਬ 'ਚ ਖੁਦ ਬੌਲਦਾਂ ਦੇ ਨਾਲ ਖੇਤੀਬਾੜੀ ਕਰਨ ਦੀ ਗੱਲ ਕਰਦੇ, ਤੇ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਐਸਪੈਕਟ ਇੰਨਾ ਜ਼ਿਆਦਾ ਹਾਈਲਾਈਟ ਹੁੰਦਾ ਹੈ ਕਿ ਬਹੁਤ ਵਾਰ ਬਾਕੀ ਕੰਟਰੀਬਿਊਸ਼ਨਸ ਨਜ਼ਰ ਨਹੀਂ ਆਉਂਦੀਆਂ ਹੈ ਜਾਂ ਉਹਨਾਂ ਦਾ ਘੱਟ ਜ਼ਿਕਰ ਹੁੰਦਾ ਹੈ। ਉਸ ਛੇਹਰਟੇ ਦੇ ਵਿੱਚ, ਉਹਦਾ ਨਾਂ ਹੀ ਅੱਜ ਛੇਹਰਟਾ ਕਹਿੰਦੇ ਨੇ, ਛੇਹਰਟਾਂ ਵਾਲਾ ਖੂਹ ਅੱਜ ਵੀ ਉਹ ਮੌਜੂਦ ਹੈ। ਔਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਵੀ ਛੇਹਰਟੇ 'ਚ ਹੁੰਦਾ ਹੈ। ਇਹ ਵੀ ਗੁਰੂ ਅਰਜਨ ਸਾਹਿਬ ਵਸਾਉਂਦੇ ਨੇ ਔਰ ਦੱਸਦੇ ਨੇ ਕਿ ਸੁੱਚੀ ਕਿਰਤ ਹੈ ਖੇਤੀਬਾੜੀ ਦੀ। ਤਰਨਤਾਰਨ ਜਿਹੜਾ ਅੱਜ ਜ਼ਿਲ੍ਹਾ ਹੈ ਔਰ ਵੱਡਾ ਸ਼ਹਿਰ ਹੈ, ਤਰਨਤਾਰਨ ਸਾਹਿਬ ਦਾ ਸਰੋਵਰ ਵੀ ਜਿਹੜਾ 1.5 ਮੀਲ ਤੋਂ ਲੰਬਾ ਹੋਏਗਾ, ਸਭ ਤੋਂ ਵੱਡਾ ਸਰੋਵਰ ਹੈ, ਗੁਰੂ ਅਰਜਨ ਸਾਹਿਬ ਬਣਾਉਂਦੇ ਨੇ। ਔਰ ਤਰਨਤਾਰਨ ਸ਼ਹਿਰ ਵੀ ਗੁਰੂ ਅਰਜਨ ਸਾਹਿਬ ਵਸਾਉਂਦੇ ਨੇ। ਫਿਰ ਇੱਕ ਕਰਤਾਰਪੁਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਵਸਾਇਆ, ਜ਼ਾਹਰ ਹੈ ਕਿ ਉਹ ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਪਾਕਿਸਤਾਨ 'ਚ ਕੋਰੀਡੋਰ ਖੋਲ੍ਹਿਆ, ਲੇਕਿਨ ਇੱਕ ਜਲੰਧਰ ਤੋਂ ਲਗਭਗ 14-15 ਕਿਲੋਮੀਟਰ ਸ਼ਹਿਰ ਹੈ ਕਰਤਾਰਪੁਰ। ਇਹ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਹੀ ਵਸਾਉਂਦੇ ਨੇ ਇਸ ਸ਼ਹਿਰ ਨੂੰ। ਫਿਰ ਹਰਗੋਬਿੰਦਪੁਰ ਬੇਸ਼ੱਕ 6ਵੇਂ ਪਾਤਸ਼ਾਹ ਦੇ ਨਾਂ ਤੇ ਰੱਖਿਆ, ਪਰ ਇਸ ਦੀ ਸ਼ੁਰੂਆਤ ਵੀ ਗੁਰੂ ਅਰਜਨ ਸਾਹਿਬ ਕਰਦੇ ਨੇ। ਮਾਝੇ ਦੇ ਵਿੱਚ ਔਰ ਇਸ ਸਾਰੇ 'ਚ ਖੂਹ ਲਵਾਣੇ। ਔਰ ਉਸ ਜ਼ਮਾਨੇ 'ਚ ਜਦੋਂ ਕਿ ਅਕਬਰ ਅਜੇ ਬਾਦਸ਼ਾਹ ਹੈ, ਪੰਜਾਬ ਦੇ ਵਿੱਚ ਅਕਾਲ ਪੈਂਦਾ ਹੈ, ਔਰ ਕਿਵੇਂ ਉਹ ਅੱਜ ਅਸੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ, ਅਕਬਰ ਨੂੰ ਇਹ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਕਿ ਭਾਈ ਕਿਸਾਨ ਸਾਰੇ ਇਸ ਵੇਲੇ ਮੁਸ਼ਕਲ 'ਚੋਂ ਲੰਘ ਰਹੇ ਨੇ, ਮਾਲੀਆ ਇਹਨਾਂ ਦਾ ਮੁਆਫ ਕੀਤਾ ਜਾਏ। ਔਰ ਅਕਬਰ ਤਾਂ ਬਹੁਤ ਰਿਗਾਰਡ ਕਰਦਾ ਸੀ, ਉਹ ਉਸ ਨੂੰ ਮੰਨਦਾ ਵੀ ਹੈ।
ਫਿਰ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਹਾਜ਼, ਜਿਹੜਾ ਜਿਹਨੂੰ ਕਦੇ ਪੰਜਾਬੀ ਫੋਕਲੋਰ ਦੇ ਵਿੱਚ ਪੜ੍ਹਿਆ ਜਾਂਦਾ ਸੀ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਬਿਨਾ ਬੰਦੇ ਕਿ ਕਰਮਾਂ ਵਾਲੇ ਤਰ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ। ਹੁਣ ਜਿਸ ਦੇ ਵਿੱਚ ਭਗਤਾਂ ਦੀ ਬਾਣੀ, ਬਾਬਾ ਫਰੀਦ ਗੰਜ ਸ਼ੱਕਰ, ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਸ਼ੂਦਰ ਬਣਾਇਆ ਸੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਸਦਨਾ ਸੈਨ ਜੀ, ਔਰ ਉਹਨਾਂ ਸਾਰਿਆਂ ਦੀ ਬਾਣੀ ਨੂੰ ਔਰ ਉਸ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਹਰਮੰਦਰ ਸਾਹਿਬ ਦੇ ਅੰਦਰ ਸਥਾਪਿਤ ਕਰਨਾ, ਇਹ ਸਾਰਾ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਗੁਰੂ ਤੇ ਦੋਨੋਂ ਪਾਸੇ ਜਿਹੜੇ ਨੇ ਸਾਜ਼ਿਸ਼ੀ ਲਾਈਨ ਹੈ, ਇੱਕ ਪਾਸੇ ਦਾ ਕੱਟੜ ਪੰਥ ਹੈ, ਦੂਸਰੇ ਪਾਸੇ ਬ੍ਰਾਹਮਣਵਾਦ, ਜਿਨ੍ਹਾਂ ਨੂੰ ਸਭ ਤੋਂ ਵੱਡਾ ਖਤਰਾ ਹੈ ਜਦੋਂ ਅਫਜ਼ਲ ਅਹਿਸਨ ਰੰਧਾਵਾ ਜੂਨ ਦੇ ਪਹਿਲੇ ਹਫਤੇ ਜੋ ਘੱਲੂਘਾਰਾ ਵਰਤਾਇਆ ਗਿਆ 84 ਚ ਭਾਰਤੀ ਹਕੂਮਤ ਵੱਲੋਂ, ਉਸ ਦੇ ਉੱਤੇ ਆਪਣੀ ਨਜ਼ਮ ਲਿਖਦੇ ਨੇ ਤਾਂ ਫਿਰ ਇੱਕ ਲਾਈਨ, ਕਈ ਵਾਰੀ ਹਿਸਟਰੀ ਇੱਕ ਲਾਈਨ ਨੂੰ ਹੀ ਸਾਰੀ ਡਿਸਕ੍ਰਾਈਬ ਕਰ ਦਿੰਦੀ, ਇੱਕ ਲਾਈਨ ਹਿਸਟਰੀ ਨੂੰ ਡਿਫਾਈਨ ਕਰਦੀ ਹੈ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ ਬ੍ਰਾਹਮਣਵਾਦ ਨੂੰ, ਜਿਨ੍ਹਾਂ ਦਾ ਫਿਰ ਮੇਨ ਨੁਮਾਇੰਦਾ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਹੀ ਬਣ ਜਾਂਦਾ ਹੈ ਪ੍ਰਿਥੀਆ, ਜਿਸ 'ਚ ਫਿਰ ਟਾਰਚਰ ਜਿਹੜਾ ਕਰਦਾ ਹੈ, ਉਸ ਵੇਲੇ ਦਾ ਰੈਵਨਿਊ ਦਾ ਇੱਕ ਵੱਡਾ ਅਫੀਸ਼ੀਅਲ ਜਹਾਂਗੀਰ ਦੇ ਲਾਹੌਰ ਦਰਬਾਰ 'ਚ ਚੰਦੂ, ਜਿਹੜਾ ਆਪਣੀ ਹਵੇਲੀ 'ਚ ਟਾਰਚਰ ਕਰਦਾ ਹੈ ਖੜ ਕੇ। ਔਰ ਇਹ ਸਾਰੇ ਪਾਠ ਜਿਹੜੇ ਨੇ ਇਹ ਬ੍ਰਾਹਮਣਵਾਦ ਦੀ ਨੁਮਾਇੰਦਗੀ ਕਰਨ ਵਾਲੇ ਬੀਰਬਲ, ਜਿਹੜਾ ਅਕਬਰ ਦਾ ਬੜਾ ਟਰਸਟਿਡ ਭੰਡ ਸੀ, ਬ੍ਰਾਹਮਣ ਮਹੇਸ਼ ਭੱਟ ਉਹਦਾ ਨਾਂ ਸੀ, ਔਰ ਜੋਧਾਬਾਈ ਦੇ ਨਾਲ ਦਾਜ ਦੇ ਵਿੱਚ ਆਇਆ ਹੋਇਆ ਸੀ, ਉਹ ਵੀ ਫੌਜ ਲੈ ਕੇ ਚੜ੍ਹਦਾ। ਉਹਦੇ ਜਰਨੈਲ ਸੁਲਭੀ ਖਾਨ ਇਹ ਵੀ ਹਮਲਾਵਰ ਹੁੰਦੇ ਨੇ, ਕਿਉਂਕਿ ਇਹਨਾਂ ਸਾਰਿਆਂ ਦੀ ਟੈਸਟੀਮਨੀ ਹੈ ਗੁਰਬਾਣੀ ਦੇ ਵਿੱਚ। ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇਸ ਦਾ ਸੋਲਿਡ ਆਧਾਰ ਹੈ ਜਦੋਂ ਸੁਲਹੀ ਖਾਨ ਫੌਜ ਲੈ ਕੇ ਆਂਦਾ ਔਰ ਉਹ ਇੱਟਾਂ ਦੇ ਉਸ ਗਰਮ ਆਵੇ ਦੇ ਵਿੱਚ ਡਿੱਗ ਕੇ ਉਹਦੀ ਮੌਤ ਹੁੰਦੀ ਹੈ, ਤੇ ਗੁਰੂ ਸਾਹਿਬ ਲਿਖਦੇ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਹੁਣ ਇਹ ਸਾਰੀਆਂ ਸਾਜ਼ਿਸ਼ਾਂ ਔਰ ਚੰਦੂ ਫਾਈਨਲੀ ਉਸ ਦੇ ਵਿੱਚ ਕਾਮਯਾਬ ਹੁੰਦਾ ਜਦੋਂ ਕਿ ਇਹ ਲੌਬੀ ਦੂਸਰੀ ਔਰ ਇਹ ਚੰਦੂ ਉਹ ਆਰਡਰ ਲੈ ਲੈਂਦੇ ਨੇ ਗੁਰੂ ਅਰਜਨ ਸਾਹਿਬ ਦੀ ਗ੍ਰਿਫਤਾਰੀ ਦਾ ਔਰ ਉਹਨਾਂ ਦੀ ਸ਼ਹਾਦਤ ਜਿਵੇਂ ਹੁੰਦੀ ਹੈ। ਮੈਂ ਆਲਰੇਡੀ ਉਸ ਦਾ ਜ਼ਿਕਰ ਕੀਤਾ ਕਿ ਔਰ ਗੁਰੂ ਸਾਹਿਬ ਦੀ ਸਟੇਟ ਆਫ ਮਾਈਂਡ ਕੀ ਹੈ, ਉਹ ਆਪਣੇ ਆਪ ਦੇ ਵਿੱਚ ਭਾਈ ਗੁਰਦਾਸ ਜੀ ਦੀ ਵਾਰ ਹੈ ਜਿਹਦੇ 'ਚ ਉਹਨਾਂ ਨੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਨੀ, ਸੁਰਤ ਸ਼ਬਦ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰਨਾਨੀ। ਲੰਬੀ ਵਾਰ ਹੈ ਗੁਰੂ ਅਰਜਨ ਵਿਟੋਂ ਕੁਰਬਾਨੀ, ਕਿ ਗੁਰੂ ਅਰਜਨ ਸਾਹਿਬ ਤੋਂ ਕੁਰਬਾਨ ਉਸ ਹਾਲਤ ਦੇ ਵਿੱਚ ਵੀ ਜਿਹਦੇ 'ਚ ਕਿ ਐਕਸਟ੍ਰੀਮ ਟਾਰਚਰ 3 ਦਿਨ 4 ਦਿਨ ਚੱਲਦਾ ਹੈ, ਉਹ ਇਵੇਂ ਹੀ ਨੇ ਜਿਵੇਂ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਜਿਵੇਂ ਪਤੰਗਾ ਜਿਹੜਾ ਉਹ ਉਸ ਰੋਸ਼ਨੀ ਨੂੰ ਪਿਆਰ ਕਰਦਾ ਹੈ, ਜਿਵੇਂ ਭੌਰਾ ਫੁੱਲ ਦੇ ਵਿੱਚ, ਇਵੇਂ ਗੁਰੂ ਅਰਜਨ ਸਾਹਿਬ ਦੀ ਸੁਰਤ ਉਸ ਰੱਬ ਦੇ ਚਰਨਾਂ ਵਿੱਚ ਜੁੜੀ ਹੋਈ ਹੈ। ਔਰ ਉਹ ਇਹੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਜੋ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਉਹੀ ਕਿ ਤੇਰਾ ਕੀਆ ਮਿੱਠਾ ਲਾਗੇ। ਹੁਣ ਇਹ ਕਿਉਂਕਿ ਹਰ ਸਿੱਖ ਦੇ ਲਈ ਇਹ ਦਿਨ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਔਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਵੀ ਮੇਰੀ ਟਾਕ ਸੀ ਲਗਭਗ 1 ਘੰਟੇ ਦਾ, ਔਰ ਬਹੁਤ ਵਾਰ ਇਹ ਠੀਕ ਹੈ ਕਿ ਮੌਜੂਦਾ ਦੌਰ ਸਾਡੇ ਸਾਹਮਣੇ ਹੈ, 36-37 ਵਰੇ ਪਹਿਲਾਂ ਕੀ ਹੋਇਆ ਜੂਨ 84 ਨੂੰ। ਔਰ ਇਹ ਗੱਲ ਮੈਂ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਸਨ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨਜ਼, ਹੁਣ ਉਹ ਆਇਓਵਾ ਦੇ ਵਿੱਚ ਪ੍ਰੋਫੈਸਰ ਨੇ, ਉਹਨਾਂ ਨੇ ਜਦੋਂ ਖਾਲਿਸਤਾਨ ਪ੍ਰੋਜੈਕਟ ਦੇ ਉੱਤੇ ਔਰ ਜਿਹੜੀ ਉਹਨਾਂ ਦੀ ਕਲਾਸਿਕ ਕਿਤਾਬ ਹੈ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਇਸ ਦੇ ਉੱਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ। 4-5 ਸਾਲ ਮੈਨੂੰ ਉਹਨਾਂ ਦੇ ਨਾਲ 1993 ਤੋਂ ਲੈ ਕੇ 96-97 ਤੱਕ, ਜਦੋਂ ਕਿ ਫਾਈਨਲੀ ਕਿਤਾਬ ਮਾਰਕੀਟ ਦੇ ਵਿੱਚ ਆਈ, ਉਹਨਾਂ ਦਾ ਇਹ ਟੈਨਿਓਰ ਬੁੱਕ ਵੀ ਸੀ। ਮੈਂ ਉਹਨਾਂ ਦੇ ਨਾਲ ਅਮਰੀਕਾ, ਕੈਨੇਡਾ ਸਾਰੇ ਪਾਸੇ ਇੰਟਰਵਿਊਜ਼ ਕਰਵਾਏ ਜਿਹੜੇ ਵੀ ਸੀ। ਔਰ ਜਦੋਂ ਭਾਰਤੀ ਏਜੰਸੀਆਂ ਕਿਵੇਂ ਟਾਰਚਰ ਕਰਦੀਆਂ ਨੇ, ਜਿਹੜਿਆਂ ਦੇ ਇੰਟਰਵਿਊ ਕੀਤੇ ਗਏ ਉਹਨਾਂ 'ਚ ਬੀਬੀਆਂ ਵੀ ਸ਼ਾਮਲ ਸੀ, ਕਿ ਕਿਵੇਂ ਇੰਟੈਰੋਗੇਸ਼ਨ ਸੈਂਟਰ 'ਚ ਪੁੱਠੇ ਲਟਕਾਣਾ,
ਪੱਟਾਂ ਦੇ ਉੱਤੇ ਰੋਲਰ ਫੇਰਨਾ, ਇਲੈਕਟ੍ਰਿਕ ਕਰੰਟ ਲਾਣਾ, ਪਟਿਆਂ ਦੇ ਨਾਲ ਮਾਰਨਾ, ਜਮੂਰਾਂ ਦੇ ਨਾਲ ਨਹੁੰ ਖਿੱਚਣੇ। ਜਦੋਂ ਬਹੁਤ ਵਾਰ ਉਹ ਡਿਸਕ੍ਰਾਈਬ ਕਰ ਰਹੇ ਹੁੰਦੇ ਸੀ ਜਿਹੜੇ ਉਸ ਟਾਰਚਰ ਚੋਂ ਗੁਜ਼ਰੇ, ਕਿਉਂਕਿ ਮੈਂ ਇੰਟਰਪ੍ਰੀਟ ਕਰਦਾ ਸੀ ਡਾਕਟਰ ਸਿੰਥੀਆ ਲਈ, ਉਹ ਪੰਜਾਬੀ 'ਚ ਆਪਣੀ ਕਹਾਣੀ ਦੱਸ ਰਹੇ ਹੁੰਦੇ ਸੀ, ਤੇ ਕਈ ਵਾਰ ਉਸ ਇੰਟਰਵਿਊ ਨੂੰ ਰੋਕ ਦੇਣਾ ਪੈਂਦਾ ਸੀ, ਉਹ ਰੋਣ ਲੱਗ ਜਾਂਦੇ ਸੀ ਔਰ ਉਹ ਫੇਰ ਸੰਭਲ ਕੇ ਉਹ ਸੁਣ ਵੀ ਨਹੀਂ ਸੀ ਪਾਉਂਦੇ। ਔਰ ਮੈਨੂੰ ਅਜੇ ਵੀ ਯਾਦ ਹੈ ਇੱਕ ਇੰਟਰਵਿਊ ਜਿਹੜਾ ਸਰੀ ਕੈਨੇਡਾ 'ਚ ਕੀਤਾ, ਉਹ ਰੋਂਦੀ ਰਹੀ ਔਰ ਉਹ ਅੱਧੇ 'ਚ ਜਾ ਕੇ ਉਹਨੂੰ ਪੁੱਛਦੀ ਹੈ ਕਿ ਵੀ ਹਾਊ ਡਿਡ ਯੂ ਟੋਲਰੇਟ ਆਲ ਦੈਟ, ਵਟ ਵਾਜ਼ ਯੂਰ ਸਟੇਟ ਆਫ ਮਾਈਂਡ ਐਟ ਦੈਟ ਟਾਈਮ, ਤੇਰੇ ਨਾਲ ਕਿਉਂ? ਤੇ ਉਹ ਕਹਿੰਦਾ ਮੈਡਮ ਮੈਨੂੰ ਦਰਦ ਨਹੀਂ ਸੀ ਹੁੰਦਾ, ਮੇਰੇ ਮਨ ਦੇ ਸਾਹਮਣੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਆ ਜਾਂਦੇ ਸੀ ਕਿ ਲਾਹੌਰ ਦੇ ਵਿੱਚ ਉਹ ਤੱਤੇ ਉਸ ਤਵੀ ਦੇ ਉੱਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ ਔਰ ਉਹ ਕਹਿ ਰਹੇ ਨੇ ਕਿ ਨਹੀਂ ਪੁੱਤਰ, ਇਹ ਸੱਚ ਹੱਕ ਇਨਸਾਫ ਦਾ ਰਸਤਾ ਹੈ, ਇੱਥੇ ਇਸ ਪ੍ਰੀਖਿਆ ਚੋਂ ਗੁਜ਼ਰਨਾ ਪੈਂਦਾ ਹੈ, ਡੋਲਣਾ ਨਹੀਂ ਹੈ। ਤੇ ਕਹਿੰਦਾ ਵੀ ਨਾ ਮੈਨੂੰ ਪਟਿਆਂ ਦੀ ਜਿਹੜੀ ਹੈ ਉਹ ਪੇਨ ਹੁੰਦੀ ਸੀ, ਨਾ ਨਹੁੰ ਖਿੱਚਣ ਦੀ ਹੁੰਦੀ ਸੀ, ਇਵੇਂ ਲੱਗਦਾ ਸੀ ਵੀ ਗੁਰੂ ਅਰਜਨ ਸਾਹਿਬ ਨੇ ਮੈਨੂੰ ਆਪਣੀ ਗੋਦ ਦੇ ਵਿੱਚ ਲਿਆ ਹੋਇਆ। ਸੋ ਮੈਂ ਸਮਝਦਾ ਵੀ ਇਹ ਜਿਹੜੀ ਹਿਸਟਰੀ ਦੇ ਉਹ ਚੈਪਟਰ ਨੇ, ਜਦੋਂ ਤੁਸੀਂ ਉਹਨਾਂ ਦੇ ਨਾਲ ਜੁੜਦੇ ਹੋ ਤਾਂ ਫਿਰ 4 ਸਦੀਆਂ ਦਾ ਸਫ਼ਰ, ਗੱਲ ਇਹ ਨਹੀਂ ਹੈ ਵੀ ਉਦੋਂ ਬਾਦਸ਼ਾਹ ਕੌਣ ਸੀ ਤੇ ਅੱਜ ਇੰਦਰਾ ਗਾਂਧੀ ਨੇ ਕੀ ਕੀਤਾ ਜਾਂ ਨਰਿੰਦਰ ਮੋਦੀ ਕੀ ਕਰ ਰਿਹਾ। ਇਹ ਜੇ ਅਸੀਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖੀਏ, ਜਿਹਨੂੰ ਜਿੱਥੋਂ ਸਿਵਲਾਈਜੇਸ਼ਨਸ ਦਾ ਮੁੱਢ ਵੱਜਦਾ ਜਾਂ ਸਿਵਲਾਈਜੇਸ਼ਨਲ ਜਿਹੜਾ 7-8 ਹਜ਼ਾਰ ਸਾਲ, ਤੇ ਫਿਰ ਇੱਕ ਗੱਲ ਦਾ ਧਿਆਨ ਰਹੇ ਕਿ ਨੇਕੀ ਤੇ ਬਦੀ ਦੀ ਲੜਾਈ ਇਹ ਪਹਿਲੇ ਦਿਨ ਤੋਂ ਹੈ, ਮੁੱਢ ਕਦੀਮ ਤੋਂ ਹੈ, ਅੱਜ ਵੀ ਚੱਲ ਰਹੀ ਹੈ ਔਰ ਇਹ ਚੱਲਦੀ ਵੀ ਰਹੇਗੀ। ਔਰ ਇਹਦੇ 'ਚ ਜ਼ਾਹਿਰ ਹੈ ਇੱਕ ਨੇਕੀ ਦੇ ਰਸਤੇ ਤੇ ਤੁਰਨ ਵਾਲੀਆਂ ਰੂਹਾਂ ਜਿਹੜੀਆਂ ਰੱਬ 'ਚ ਯਕੀਨ ਰੱਖਦੀਆਂ ਨੇ, ਰੱਬੁਲ ਆਲਮੀਨ ਜਿਹੜਾ ਇਨਸਾਫ ਹੈ, ਅਦਲ ਦਾ ਨਾਂ ਰੱਬ ਹੈ, ਰਹਿਮ ਦਾ ਨਾਂ ਰੱਬ ਹੈ, ਕਰੀਮ ਰੱਬ ਦਾ ਨਾਂ ਹੈ, ਉਹੀ ਪਿਆਰ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਨਾ ਰੱਬ ਕਿਸੇ ਤੋਂ ਡਰਦਾ ਹੈ, ਨਾ ਕਿਸੇ ਨਾਲ ਵੈਰ ਰੱਖਦਾ ਹੈ। ਤੇ ਜਿਹੜੇ ਰੱਬ ਤੇ ਰਸਤੇ ਚੱਲਣ ਵਾਲੇ ਨੇ ਔਰ ਹਰ ਤਾਰੀਖ ਦੇ ਵਿੱਚ, ਔਰ ਅਸੀਂ ਹਰ ਮਜ਼ਹਬ ਦੇ ਸ਼ਹੀਦਾਂ ਨੂੰ, ਉਹਨਾਂ ਦੇ ਪੈਗੰਬਰਾਂ ਨੂੰ, ਉਹਨਾਂ ਦੇ ਪ੍ਰੋਫਿਟਸ ਨੂੰ ਇਸ ਲਈ ਐਜ਼ ਏ ਸਿੱਖ ਜਦੋਂ ਅਸੀਂ ਦੇਖਦੇ ਹਾਂ ਤੇ ਸਾਡੇ ਲਈ ਉਹ ਸਾਰੇ ਹੀ ਜਿਹੜੇ ਨੇ ਬਹੁਤ ਉੱਚਾ ਦਰਜਾ ਰੱਖਦੇ ਨੇ, ਕਿਉਂਕਿ ਗੁਰਬਾਣੀ ਸਾਨੂੰ ਇਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਕਿ ਇਹ ਰੱਬ ਦੀ ਇਸ ਧਰਤੀ ਦੇ ਉੱਤੇ ਹਰ ਯੁੱਗ ਦੇ ਵਿੱਚ, ਹਰ ਵਕਤ ਦੇ ਵਿੱਚ, ਦੁਨੀਆ ਦੇ ਹਰ ਖਿੱਤੇ ਦੇ ਵਿੱਚ ਰੱਬ ਆਪਣੇ ਬੰਦੇ ਭੇਜਦਾ ਹੈ, ਬਿਲਕੁਲ ਆਪਣੇ ਪੈਗੰਬਰ ਭੇਜਦਾ ਹੈ, ਆਪਣੇ ਗੁਰੂ ਭੇਜਦਾ ਹੈ, ਆਪਣੀਆਂ ਹੋਲੀ ਸੋਲਸ ਭੇਜਦਾ ਹੈ, ਔਰ ਉਹ ਤੁਹਾਨੂੰ ਸੱਚ ਹੱਕ ਇਨਸਾਫ ਦੇ ਰਸਤੇ ਤੇ ਕਿਵੇਂ ਖਲੋਣਾ ਹੈ ਉਹ ਆਪਣੇ ਤੇ ਸਹਾਰ ਕੇ ਦੱਸਦੇ ਨੇ, ਔਰ ਉਹਦੇ ਚੋਂ ਤੁਹਾਨੂੰ ਹਿੰਮਤ ਮਿਲਦੀ ਹੈ। ਨੇਕੀ ਵਾਲੇ ਨੇਕੀ ਦੇ ਰਸਤੇ ਤੇ ਤੁਰਦੇ ਨੇ, ਪਰ ਇਸ ਧਰਤੀ ਦੇ ਉੱਤੇ ਸ਼ੈਤਾਨ ਦਾ ਵੀ ਬਰਾਬਰ ਦਾ ਉਹ ਪਾਰਟ ਹੈ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸ਼ੈਤਾਨ ਆਪਣਾ ਕਾਰਾ ਕਰਦਾ, ਉਹ ਵੀ ਕਿਸ ਰੂਪ 'ਚ ਕਿਤੇ ਜਾ ਕੇ ਬੈਠ ਜਾਂਦਾ ਹੈ, ਕਿਹੜਾ ਬਾਦਸ਼ਾਹ ਹੈ, ਕਿਹੜਾ ਰਜੀਮ ਹੈ, ਉਹ ਡੈਮੋਕ੍ਰੇਸੀਜ਼ ਨੇ, ਆਟੋਕ੍ਰੇਸੀਜ਼ ਨੇ, ਉਹ ਡਿਕਟੇਟਰਸ਼ਿਪਸ ਨੇ, ਉਹ ਬਾਦਸ਼ਾਹਾਂ ਦੇ ਜਿਹੜੀਆਂ ਨੇ ਉਹ ਆਪਣੀਆਂ ਰਾਜਗੱਦੀਆਂ ਸੀ, ਇਹ ਫਰਕ ਨਹੀਂ ਪੈਂਦਾ ਹੈ। ਇੱਕ ਪਾਸੇ ਨੇਕੀ ਨੇ ਆਪਣਾ ਰਾਹ ਦੱਸਿਆ ਹੋਇਆ, ਜਿਹੜੇ ਨੇਕ ਨੇ, ਨੇਕ ਅਸੀਂ ਕਹਿੰਦੇ ਜਦੋਂ ਕਿਸੇ ਬਾਰੇ ਕਹਿੰਦੇ ਹਾਂ ਜੀ ਉਹ ਨੇਕ ਹੈ, ਕਿਉਂਕਿ ਉਸ ਨੇ ਨੇਕੀ ਦਾ ਪੱਲਾ ਫੜਿਆ ਹੋਇਆ, ਗੁੱਡਨੈਸ ਦਾ ਪੱਲਾ ਫੜਿਆ ਹੋਇਆ। ਦੂਸਰੇ ਪਾਸੇ ਬਦੀ ਹੈ, ਬੁਰਾਈ ਹੈ, ਈਵਲ ਹੈ, ਔਰ ਈਵਲ ਉਹ ਸਾਮਰਾਜ ਕਰਨ, ਇੰਡੀਵਿਜੂਅਲਸ ਕਰਨ, ਔਰ ਸ਼ਾਇਦ ਇਹ ਰੱਬ ਦੀ ਵੱਡੀ ਖੇਡ ਹੈ ਕਿ ਕਿਉਂ। ਲੇਕਿਨ ਇੱਕ ਗੱਲ ਜ਼ਰੂਰ ਸਾਨੂੰ ਇਹ ਸਮਝਣੀ ਹੋਏਗੀ, ਔਰ ਅੱਜ ਵੀ ਮੈਂ ਇਹ ਗੱਲ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਕਹੀ ਸੀ ਕਿ ਬਹੁਤ ਵਾਰ ਅਸੀਂ ਗੁਰਬਾਣੀ ਦੀ ਇਹ ਕੋਟ ਕਰਦੇ ਹਾਂ, ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਕਿ ਅਲਟੀਮੇਟਲੀ ਸੱਚ ਰਹਿੰਦਾ ਤੇ ਕੂੜ ਝੂਠ ਜਿਹੜਾ ਫਾਲਸੁੱਡ ਉਹ ਖਤਮ ਹੁੰਦਾ ਹੈ। ਪਰ ਇਹ ਗੱਲ ਇਸ ਦੁਨੀਆ ਬਾਰੇ ਨਹੀਂ ਹੈ। ਇਸ ਦੁਨੀਆ 'ਚ ਤੁਸੀਂ 8000 ਸਾਲ ਦੀ ਦੇਖੋ ਤਾਰੀਖ, ਬਹੁਤ ਵਾਰ ਕੂੜ ਜਿੱਤਦਾ। ਇਹ ਅਲਟੀਮੇਟ ਟਰੂਥ ਦੇ ਉੱਤੇ ਹੈ ਕਿ ਰੱਬ ਦੀ ਦਰਗਾਹ ਦੇ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਜਿਹੜੇ ਕੂੜੇ ਨੇ,
ਝੂਠੇ ਨੇ, ਫਾਲਸੂਡ ਵਾਲੇ ਨੇ, ਬਦੀ ਤੇ ਖਲੋਣ ਵਾਲੇ ਨੇ, ਉਹ ਦੋਜ਼ਖ 'ਚ ਜਾਂਦੇ ਨੇ, ਮੂੰਹ ਉਹਨਾਂ ਦੇ ਕਾਲੇ ਹੁੰਦੇ ਨੇ, ਰੱਬ ਦੀ ਦਰਗਾਹ 'ਚ ਸੱਚ ਦਾ ਨਿਬੇੜਾ ਹੁੰਦਾ ਹੈ। ਇਸ ਦੁਨੀਆ ਦੇ ਉੱਤੇ ਕੂੜ ਤਾਂ ਹਾਰਦਾ ਹੈ ਜੇ ਉਸ ਨੂੰ ਵੰਗਾਰਿਆ ਜਾਏ। ਬਹੁਤ ਵਾਰ ਅਸੀਂ ਸਮਝਦੇ ਹਾਂ ਕਿ ਜੀ ਅਸੀਂ ਸੱਚੇ ਹਾਂ, ਘਰ ਬੈਠੇ ਰਹੋ। ਫਿਰ ਘਰ ਬੈਠਿਆ ਨਹੀਂ ਹੁੰਦਾ। ਸੱਚ ਇਹ ਵੀ ਠੀਕ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ, ਇਹ ਵੀ ਠੀਕ ਹੈ ਕਿ ਸੱਚ ਹਮੇਸ਼ਾ ਉਸ ਦਾ ਆਪਣਾ ਭਾਰ ਹੁੰਦਾ ਹੈ, ਪਰ ਸੱਚ ਦੇ ਉੱਤੇ ਖਲੋਣ ਵਾਲੇ ਜੇ ਵੰਗਾਰਨਗੇ ਨਹੀਂ, ਜੇ ਜ਼ੁਲਮ ਨੂੰ ਚੈਲੰਜ ਨਾ ਕੀਤਾ ਜਾਏ, ਫਿਰ ਜਿਨ੍ਹਾਂ ਨੇ 600 ਸਾਲ ਜਿੱਥੇ ਰਾਜ ਕੀਤਾ, ਦੂਜੇ ਜੁੱਤੀਆਂ ਖਾਂਦੇ ਰਹੇ, ਇੱਕ ਮਾਰੀ ਗਏ, ਜੋ ਉਹਨਾਂ ਦੇ ਸੈਟ ਆਫ ਰੂਲ ਸੀ ਉਹਨਾਂ ਨੂੰ ਮੰਨਦੇ ਗਏ। ਹੁਣ ਅੱਜ ਹਿੰਦੂਤਵ ਹੈ ਸਭ ਤੋਂ ਵੱਡਾ, ਜਿਹੜਾ 1 ਬਿਲੀਅਨ 350 ਮਿਲੀਅਨ ਲੋਕ ਇਸ ਹਿੰਦੂਤਵੀ ਰਾਜ ਦੇ ਵਿੱਚ ਦੁਖੀ ਨੇ, ਜਿਨ੍ਹਾਂ 'ਚ ਵੱਡਾ ਹਿੱਸਾ ਉਹ ਮਾਈਨੋਰਿਟੀਜ਼ ਦਾ ਹੈ, ਪਰ ਜਿਹੜੇ ਉਹਨਾਂ ਦੇ ਵੀ ਨੇ, ਜੇ ਦਲਿਤ ਨੇ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬਸ, ਮੂਲ ਨਿਵਾਸੀ ਜਿਹੜੇ ਅੱਜ ਕੱਲ ਜ਼ਿਆਦਾ ਲਫ਼ਜ਼ ਇਸਤੇਮਾਲ ਕਰਦੇ ਨੇ, ਉਹਨਾਂ ਦਾ ਕੀ ਹਾਲ ਹੈ? ਕੌਣ ਰੂਲ ਕਰ ਰਿਹਾ? ਲਗਭਗ 3.5% ਬ੍ਰਾਹਮਣ ਨੇ ਭਾਰਤ ਦੇ ਨਕਸ਼ੇ 'ਚ, ਪਰ ਤੁਸੀਂ ਉਹਨਾਂ ਦਾ ਸਾਰਾ ਸਟਰਕਚਰ ਦੇਖੋ ਕਿ ਕਿਵੇਂ ਇਹ ਕੰਬੀਨੇਸ਼ਨ ਹੈ। ਜੇ ਬ੍ਰਾਹਮਣ ਰੂਲਰ ਹੈ ਤੇ ਕਿਵੇਂ ਜੇ ਮੀਡੀਆ ਸਾਰੇ, ਉਹ ਤੁਹਾਨੂੰ ਸਾਰੇ ਬਾਣੀਏ ਉਹਨਾਂ ਦੇ ਮੀਡੀਆ ਹੋਮਸ, ਕੋਈ ਕਾਇਸਤ ਹੈ, ਕੋਈ ਗੁਪਤਾ ਹੈ, ਕੋਈ ਹੋਰ ਹੈ, ਉਹ ਸਾਰੇ ਅਡਾਨੀ ਅੰਬਾਨੀ ਸਾਰੇ ਜਿਹੜੇ ਨੇ ਉਸ ਕਲਾਸ ਦੇ ਨੇ। ਜਿਹੜੇ ਬ੍ਰਾਹਮਣ ਨਹੀਂ ਨੇ ਉਹ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਨੇ, ਉਹ ਉਹਨਾਂ ਦਾ ਝੂਠ ਵੇਚਦੇ ਨੇ ਮੀਡੀਆ ਰਾਹੀਂ, ਬ੍ਰਾਹਮਣ ਉਹਨਾਂ ਨੂੰ ਪੈਸੇ ਦਿੰਦਾ ਹੈ, ਔਰ ਨਤੀਜਾ ਤੁਸੀਂ ਦੇਖ ਲਓ ਕਿ ਕਿਵੇਂ ਲੁੱਟ ਖਸੁੱਟ ਮਚੀ ਹੋਈ ਹੈ। ਹੁਣ ਜੇ ਤੁਸੀਂ ਇਹਨੂੰ ਚੈਲੰਜ ਨਹੀਂ ਕਰੋਗੇ, ਸਾਨੂੰ ਇਸ ਗੱਲ ਦੀ ਵੀ ਸਮਝ ਹੈ ਕਿ ਭਾਈ ਇਹ ਜਿਹੜਾ ਸੱਚ ਹੱਕ ਇਨਸਾਫ ਦਾ ਰਸਤਾ ਹੁੰਦਾ ਹੈ, ਉਹ ਸੁਕਰਾਤ ਦਾ ਬੋਲਿਆ ਸੱਚ ਹੋਏ, ਜ਼ਹਿਰ ਦਾ ਪਿਆਲਾ ਪੀਣਾ ਪੈਂਦਾ ਹੈ, ਉਹ ਮਨਸੂਰ ਹੋਏ, ਜਿਹੜਾ ਸੰਗਸਾਰ ਹੁੰਦਾ ਹੈ ਉਸ ਦੇ ਉੱਤੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਰਸਤੇ ਦੇ ਉੱਤੇ ਕਈ ਵਾਰ ਤੁਹਾਡੇ ਜਿਹੜੇ ਸਾਥੀ ਹੁੰਦੇ ਨੇ, ਉਹ ਜਦੋਂ ਜ਼ੁਲਮ ਦੀ ਆਵਾਜ਼ ਹੁੰਦੀ ਹੈ ਉਸ ਦੇ ਨੂੰ ਚੈਲੰਜ ਕਰਨ ਦੀ ਹਿੰਮਤ ਨਹੀਂ ਰੱਖਦੇ। ਔਰ ਅਕਸਰ ਜਦੋਂ ਇਸ ਦਾ ਸ਼ਾਇਦ ਮਨਸੂਰ ਦੇ ਹਵਾਲੇ ਨਾਲ ਹੀ ਗੱਲ ਕਹੀ ਜਾਂਦੀ ਹੈ, ਉਹਦਾ ਪਿਆਰਾ ਫਾਲੋਅਰ, ਉਸ ਨੂੰ ਪਿਆਰ ਕਰਨ ਵਾਲਾ ਸ਼ਿਬਲੀ, ਔਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਇਹ ਹੈ ਕਿ ਉਹਨੂੰ ਪੱਥਰ ਮਾਰ ਕੇ ਮਾਰਨ ਦੀ ਸਜ਼ਾ ਹੁੰਦੀ ਹੈ, ਸੰਸਾਰ ਕੇ ਕੁਫਰ ਤੋਲ ਰਿਹਾ ਔਰ ਸਾਰੇ ਪੱਥਰ ਮਾਰ ਰਹੇ ਨੇ, ਤੇ ਉਹ ਵੀ ਉਹਦਾ ਸ਼ਿਬਲੀ ਵੀ ਖੜਾ ਹੈ ਉਹ ਸਾਰੇ ਇਕੱਠ ਦੇ ਵਿੱਚ। ਉਹ ਇੱਕ ਫੁੱਲ ਉਹਨੇ ਫੜਿਆ ਹੋਇਆ ਹੈ ਮੁੱਠੀ 'ਚ, ਤੇ ਉਹਨਾਂ ਨੇ ਬਾਕੀਆਂ ਨੂੰ ਵੀ ਦੱਸਣਾ, ਸਭ ਦਾ ਧਿਆਨ ਉਹਦੇ ਵੱਲ ਹੈ ਕਿ ਕੀ ਉਹ ਹੁਕਮ ਮੰਨ ਰਿਹਾ ਕਿ ਨਹੀਂ। ਉਹ ਜਿਹੜਾ ਫੁੱਲ ਮਾਰਦਾ ਹੈ, ਔਰ ਜਿਹੜਾ ਮਨਸੂਰ ਤੁਰਿਆ ਜਾ ਰਿਹਾ ਉਹ ਸਾਰੇ ਨੂੰ ਹੱਸ ਰਿਹਾ ਹੈ ਪੱਥਰ ਖਾ ਕੇ, ਉਹ ਉੱਥੇ ਰੁਕ ਜਾਂਦਾ ਹੈ ਤੇ ਦੇਖ ਕੇ ਉਹਦੀਆਂ ਅੱਖਾਂ 'ਚ ਅਥਰੂ ਆਉਂਦੇ ਨੇ ਕਿ ਭਾਈ ਗੱਲ ਅਲਟੀਮੇਟਲੀ ਇਹ ਹੈ ਕਿ ਭਾਈ ਉਹ ਜਿਹਦੇ ਤੋਂ ਕਿਸੇ ਨੇ ਪੰਜਾਬੀ ਨੇ ਇਹ ਰੁਬਾਈ ਕਹੀ ਕਿ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ, ਲੋਕਾਂ ਮਾਰੇ ਪੱਥਰਾਂ ਦੀ ਸਾਨੂੰ ਪੀੜ ਰੱਤੀ ਨਾ ਹੋਈ। ਹੁਣ ਇਹ ਹੈ ਜਦੋਂ ਤੁਹਾਡੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਜੇ ਜੀਸਸ ਕ੍ਰਾਈਸਟ ਦੇ ਹਵਾਲੇ ਨਾਲ ਦੇਖੋ, ਜਿਹੜਾ ਲਾਸਟ ਸਪਰ ਹੈ ਜਿਹਦੇ 'ਚ 13 ਬੰਦੇ ਸ਼ਾਮਲ ਹੁੰਦੇ ਨੇ, ਇਸ ਲਈ 13 ਨੂੰ ਅਨਲੱਕੀ ਕਹਿੰਦੇ ਨੇ। ਅਗਲੇ ਦਿਨ ਜਦੋਂ ਜੀਸਸ ਫੜਿਆ ਜਾਂਦਾ ਹੈ, ਸਾਰੇ ਜਿਹੜੇ ਨੇ ਮੁਕਰਦੇ ਨੇ, ਲਾ ਤੌਲਕੀ ਦਾ ਇਜ਼ਹਾਰ ਕਰਦੇ ਨੇ, ਜੀ ਅਸੀਂ ਤਾਂ ਇਹਨੂੰ ਜਾਣਦੇ ਹੀ ਨਹੀਂ, ਅਸੀਂ ਨਹੀਂ ਮੰਨਦੇ ਇਹਨੂੰ ਕੁਝ ਵੀ। ਹੁਣ ਉਹੀ ਉਹਦੇ ਸਭ ਤੋਂ ਕਲੋਜ਼ੈਸਟ ਸਨ। ਸੋ ਇਹ ਵੀ ਠੀਕ ਹੈ ਕਿ ਜ਼ੁਲਮ ਦੇ ਸਾਹਮਣੇ ਖਲੋਣਾ ਸੌਖਾ ਨਹੀਂ ਹੈ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਕਈ ਵਾਰ ਜ਼ੁਲਮ ਦੇ ਸਾਹਮਣੇ, ਗੋਲੀ ਸਾਹਮਣੇ ਖਲੋਣ ਵਾਲੇ ਵੀ ਖਲੋ ਜਾਣਗੇ, ਡਾਲਰ ਸਾਹਮਣੇ ਖਲੋਣਾ ਹੋਰ ਵੀ ਔਖਾ ਹੈ। ਔਰ ਤੁਸੀਂ ਦੇਖੋ ਕਿ ਉਸ ਸਾਰੇ ਤੋਂ ਕਿ ਕਿਵੇਂ ਜਦੋਂ ਕਿ ਪੈਸਾ ਸੁੱਟਿਆ ਜਾਂਦਾ ਹੈ, ਔਰ ਜਿਹਨਾਂ ਦੇ ਕੋਲ ਅੱਜ ਭਾਰਤ ਦੀ ਸਿਆਸੀ ਪਾਵਰ ਹੈ, ਉਹਨਾਂ ਨੇ, ਉਹ ਤਾਂ ਚਾਣਕਿਆ ਦੇ ਪੁੱਤਰ ਨੇ, ਤੇ ਚਾਣਕਿਆ ਦੇ ਜਿਹੜੇ ਚਾਰੋਂ ਹਥਿਆਰ ਨੇ, ਸਾਮ ਦਾਮ ਦੰਡ ਭੇਦ, ਦੂਸਰਾ ਹਥਿਆਰ ਦਾਮ ਹੈ, ਕੀਮਤ। ਸਾਮ ਹੈ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ, ਔਰ ਫਿਰ ਦੰਡ ਹੈ ਵੀ ਪਾ ਦਿਓ UAPA ਦੇ ਥੱਲੇ, ਟੰਗ ਦਿਓ ਫਾਹੇ, ਸਾਰੀ ਉਮਰ ਜੇਲ੍ਹਾਂ ਜੋ ਕਸ਼ਮੀਰ 'ਚ ਕਰ ਰਹੇ ਨੇ, ਜੋ ਸਿੱਖਾਂ ਦੇ ਨਾਲ ਕੀਤਾ ਲਗਾਤਾਰਤਾ ਨਾਲ। ਅਸੀਂ ਅੱਜ ਗੱਲ ਕਰਾਂਗੇ ਕਿ ਕਿਵੇਂ ਹੁਣ ਈਵਨ ਉਸ ਆਵਾਜ਼ ਨੂੰ ਵੀ ਜਿਹੜੀ ਸੋਸ਼ਲ ਮੀਡੀਆ ਦੀ ਸੀ, ਉਹ ਕਿਵੇਂ ਜਿਹੜੀ ਹੈ ਉਸ ਨੂੰ ਘੁੱਟ ਦਿੱਤਾ ਗਿਆ। ਔਰ ਅਖੀਰਲਾ ਹਥਿਆਰ ਭੇਦ, ਆਪਸ 'ਚ ਵੰਡ ਦਿਓ। ਇਹ ਦੱਸੋ ਜੀ, ਇਹਨਾਂ 'ਚ ਤਾਂ ਏਕਤਾ ਹੀ ਨਹੀਂ ਹੈ, ਉਹ ਕੀ ਕਹਿ ਰਿਹਾ, ਉਹ ਕੀ ਕਹਿ ਰਿਹਾ, ਉਹ ਕੀ ਕਹਿ ਰਿਹਾ। ਪਰ ਅਸੀਂ ਕਨਕਲੂਡ ਕਰੀਏ ਇਸ ਪਾਠ ਨੂੰ। ਇਹ ਠੀਕ ਹੈ
ਕਿ ਨੇਕੀ ਤੇ ਬਦੀ ਦੀ ਜੰਗ ਮੁੱਢ ਕਦੀਮ ਤੋਂ ਹੈ, ਅੱਜ ਵੀ ਹੈ, ਕੱਲ ਨੂੰ ਵੀ ਰਹੇਗੀ। ਪਰ ਸਾਨੂੰ ਰੱਬ ਨੇ ਹਯਾਤੀ ਦਿੱਤੀ, ਜ਼ਿੰਦਗੀ ਦਿੱਤੀ, ਇਨਸਾਨ ਬਣਾਇਆ, ਔਰ ਸਾਡੇ ਸਾਹਮਣੇ ਉਹ ਰੋਲ ਮਾਡਲ ਟੀਚਿੰਗਸ ਨੇ। ਅਸੀਂ ਇਹ ਮੰਗੀਏ ਗੁਰੂ ਤੋਂ, ਰੱਬ ਤੋਂ, ਅੱਲਾਹ ਤਾਲਾ ਤੋਂ ਕਿ ਸਾਨੂੰ ਰੱਬ ਹਿੰਮਤ ਦੇ ਕਿ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਸਾਬਤ ਕਦਮਾਂ ਦੇ ਨਾਲ ਤੁਰੀਏ। ਮੰਜ਼ਿਲ ਇਹ ਰੱਬ ਦੇ ਕੋਲ ਹੈ, ਰਸਤੇ ਤੇ ਤੁਰਨ ਦੀ ਹਿੰਮਤ ਵੀ ਰੱਬ ਨੇ ਹੀ ਦੇਣੀ ਹੈ। ਔਰ ਸਾਡਾ ਫਰਜ਼ ਹੈ ਕਿ ਅਸੀਂ ਆਪਣਾ ਫਰਜ਼ ਨਿਭਾਈਏ, ਬਾਕੀ ਫਿਰ ਇਹ ਰੱਬ ਨੇ ਦੇਖਣਾ ਹੈ ਕਿ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ ਉਹਦੇ ਕੋਲ ਨੇ। ਔਰ ਅਸੀਂ ਜਦੋਂ ਅੱਜ ਪੰਜਵੇਂ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ, ਸਾਡੇ ਸਾਹਮਣੇ ਸਾਰੀ ਇਨਸਾਨੀ ਤਾਰੀਖ ਦੇ ਉਹ ਸੱਚ, ਹੱਕ, ਇਨਸਾਫ ਦੇ ਪਾਂਧੀ ਨੇ, ਸੱਚ, ਹੱਕ, ਇਨਸਾਫ ਦੇ ਮੁਸਾਫਰ ਨੇ, ਉਹ ਸਾਰੇ ਹੀ ਸੱਚ, ਹੱਕ, ਇਨਸਾਫ ਦੇ ਸ਼ਹੀਦ ਨੇ, ਜਿਨ੍ਹਾਂ ਨੇ ਨੇਕੀ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ ਤਾਂ ਕਿ ਰੱਬ ਦੀਆਂ ਵੈਲਿਊਜ਼ ਨੇਕੀ ਦੇ ਰੂਪ ਵਿੱਚ ਇਸ ਧਰਤੀ ਦੇ ਉੱਤੇ ਹਮੇਸ਼ਾ ਰਹਿਣ। ਔਰ ਮੈਂ ਕਨਕਲੂਡ ਕਰਾਂ ਪਟ ਮਥਰਾ ਦੇ ਇਸ ਸਵਈਏ ਦੇ ਨਾਲ ਕਿ ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ, कल घोर समुद्र में बूढ़त थे, कब हूँ मिट है नहीं रे पछतायो, तत् विचार यह मथुरा जग तारन को अवतार बनायो, जप्यो जन अर्जन देव गुरु, फिर संकट जोन गर्भ नहीं आयो। जी डॉक्टर साहब, बहुत बहुत शुक्रिया। सौथे लेने ब्रेक तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।